ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 3 ਅਪ੍ਰੈਲ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਗੈਰ ਅਸਲੀਅਤ, ਸੁਨਹਿਰੀ ਮਤਨ, ਗਲਿਤੀਓਂ। ਕੀ ਤੁਸੀਂ ਅਜੇ ਬੇਵਕੂਫ ਹੋ ਪਈ ਰੂਹ ਦੇ ਤੌਰ 'ਤੇ ਸ਼ੁਰੂ ਕਰਕੇ ਹੁਣ ਬਦਨ ਦੇ ਤੌਰ 'ਤੇ ਕੰਮ ਪੂਰਾ ਕਰਨਾ ਚਾਹੁੰਦੇ ਹੋ? ਜਵਾਬੀ ਪੜ੍ਹਾਈ। ਗਲਿਤੀਓਂ, ਕਰੰਥੀਓਂ, ਪਤਰਸ। ਕਿੰਨੇ ਤੁਹਾਡੇ ਉੱਤੇ ਜਾਦੂ ਕਰ ਦਿੱਤਾ? ਤੁਹਾਡੀਆਂ ਤੇ ਅੱਖੀਆਂ ਦੇ ਸਾਹਮਣੇ ਯਿਸੂ ਮਸੀਹ ਸੂਲੀ ਉੱਤੇ ਵਿਖਾਇਆ ਗਿਆ। ਕੀ ਤੁਸੀਂ ਨਹੀਂ ਜਾਣਦੇ ਭਈ ਤੁਸੀਂ ਰੱਬ ਦਾ ਮੁਕੱਦਸ ਹੋ ਤੇ ਰੱਬ ਦਾ ਰੂਹ ਤੁਹਾਡੇ ਵਿੱਚ ਵਸਿਆ ਹੋਇਆ ਹੈ? ਕੋਈ ਆਪਣੇ ਆਪ ਨੂੰ ਧੋਖਾ ਨਾ ਦੇਵੇ। ਜੇ ਕੋਈ ਤੁਹਾਡੇ ਵਿੱਚੋਂ ਆਪਣੇ ਆਪ ਨੂੰ ਇਸ ਜਹਾਨ ਵਿੱਚੋਂ ਸਿਆਣਾ ਸਮਝੇ ਤੇ ਬੇਵਕੂਫ ਬਣੇ ਤਾਂ ਜੋ ਹਕੀਮ ਹੋ ਜਾਵੇ। ਜਿਸ ਹਾਲ ਵਿੱਚ ਅਸੀਂ ਭਈ ਵੇਖੀਆਂ ਹੋਈਆਂ ਸ਼ੈਵਾਂ ਉੱਤੇ ਨਹੀਂ ਬਲਕਿ ਨਾ ਵੇਖੀਆਂ ਸ਼ੈਵਾਂ ਉੱਤੇ ਨਜ਼ਰ ਕਰਦੇ ਹਾਂ, ਇਸ ਲਈ ਭਈ ਵੇਖੀਆਂ ਹੋਈਆਂ ਸ਼ੈਵਾਂ ਕੁਝ ਦਿਨਾਂ ਦੀਆਂ ਨੇ ਪਰ ਨਾ ਵੇਖੀਆਂ ਸ਼ੈਵਾਂ ਅਬਦੀ ਨੇ। ਕਿਉਂ ਜੇ ਅਸੀਂ ਧੋਖੇ ਨਾਲ ਬਣਾਈਆਂ ਹੋਈਆਂ ਕਹਾਣੀਆਂ ਮਗਰ ਨਹੀਂ ਟੁਰੇ ਸੀ ਤੇ ਸਾਡੇ ਕੋਲ ਨਬੀਆਂ ਦਾ ਕਲਾਮ ਹੈ ਜਿਹੜਾ ਬਹੁਤ ਮੁਅਤਬਰ ਠਹਿਰਿਆ, ਤੇ ਤੁਸੀਂ ਚੰਗਾ ਕਰਦੇ ਹੋ ਭਈ ਉਹਨੂੰ ਸਮਝ ਕੇ ਉਹਦੇ ਉੱਤੇ ਗੌਰ ਕਰਦੇ ਹੋ ਭਈ ਉਹ ਇੱਕ ਦੀਵਾ ਹੈ ਜਿਹੜਾ ਹਨੇਰ ਥਾਂ ਵਿੱਚ ਲੋ ਦਿੰਦਾ ਹੈ ਜਦ ਤੀਕਰ ਪੋਹ ਨਾ ਫਟੇ ਤੇ ਸਵੇਰ ਦਾ ਤਾਰਾ ਤੁਹਾਡੇ ਦਿਲਾਂ ਵਿੱਚ ਨਾ ਚਮਕੇ। ਦਰਸੀਵਾਸ ਬਾਈਬਲ ਵਿੱਚੋਂ। ਪੈਦਾਇਸ਼। ਰੱਬ ਨੇ ਸ਼ੁਰੂ ਵਿੱਚ ਅਸਮਾਨ ਤੇ ਧਰਤੀ ਨੂੰ ਬਣਾਇਆ। ਫਿਰ ਰੱਬ ਨੇ ਆਖਿਆ, ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਬੀ ਵਾਂਗਰ ਬਣਾਈਏ। ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ। ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਰ ਤੇ ਨਾਰੀ ਉਹਨਾਂ ਨੂੰ ਪੈਦਾ ਕੀਤਾ। ਤੇ ਰੱਬ ਨੇ ਸਭ ਕੁਝ ਉੱਤੇ ਜੋ ਉਹਨੇ ਬਣਾਇਆ ਸੀ ਨਜ਼ਰ ਕੀਤੀ ਤੇ ਵੇਖਿਆ ਭਈ ਬਹੁਤ ਚੰਗਾ ਹੈ। ਪੈਦਾਇਸ਼। ਬਲਕਿ ਧਰਤੀ ਵਿੱਚੋਂ ਕੋਰ ਉੱਠਦੀ ਸੀ ਤੇ ਸਾਰੀ ਧਰਤੀ ਨੂੰ ਸੈਰਾਬ ਕਰਦੀ ਸੀ। ਤੇ ਖੁਦਾਵੰਦ ਰੱਬ ਨੇ ਧਰਤੀ ਦੀ ਮਿੱਟੀ ਨਾਲ ਇਨਸਾਨ ਨੂੰ ਬਣਾਇਆ ਤੇ ਉਹਦੇ ਨਥਨਿਆਂ ਵਿੱਚ ਹਯਾਤੀ ਦਾ ਦਮ ਫੂਕਿਆ ਤੇ ਇਨਸਾਨ ਜਿਉਂਦੀ ਜਿੰਦ ਹੋਇਆ। ਪੈਦਾਇਸ਼। ਜਦੋਂ ਧਰਤੀ ਉੱਤੇ ਬਹੁਤ ਬੰਦੇ ਵਧਣ ਲੱਗ ਗਏ ਤੇ ਉਹਨਾਂ ਦੀਆਂ ਧੀਆਂ ਪੈਦਾ ਹੋਈਆਂ ਤੇ ਰੱਬ ਨੇ ਵੇਖਿਆ ਭਈ ਧਰਤੀ ਉੱਤੇ ਇਨਸਾਨ ਦੀ ਬਦੀ ਬਹੁਤ ਵੱਧ ਗਈ ਏ ਤੇ ਉਹਦੇ ਦਿਲ ਦੇ ਖਿਆਲ ਤੇ ਸੋਚਾਂ ਸਦਾ ਬੁਰੀਆਂ ਹੀ ਹੁੰਦੀਆਂ ਨੇ। ਰੋਮੀਓ। ਐ ਭਰਾਵੋ, ਮੈਂ ਤੁਹਾਡਾ ਇਹਦੇ ਤੋਂ ਨਾਵਾਕਫ ਹੋਣਾ ਨਹੀਂ ਚਾਹੁੰਦਾ, ਕਿਉਂ ਜੇ ਮੈਂ ਅੰਜੀਲ ਤੋਂ ਸ਼ਰਮਾਂਦਾ ਨਹੀਂ, ਇਸ ਲਈ ਭਈ ਉਹ ਹਰ ਇੱਕ ਈਮਾਨ ਲਿਆਉਣ ਵਾਲੇ ਵਾਸਤੇ ਮੁਕਤੀ ਲਈ ਰੱਬ ਦੀ ਕੁਦਰਤ ਹੈ। ਕਿਉਂ ਜੇ ਰੱਬ ਦਾ ਗਜ਼ਬ ਉਹਨਾਂ ਬੰਦਿਆਂ ਦੀ ਸਾਰੀ ਬੇਦੀਨੀ ਤੇ ਨਾਰਾਜ਼ਗੀ ਉੱਤੇ ਅਸਮਾਨ ਤੋਂ ਜ਼ਾਹਿਰ ਹੁੰਦਾ ਹੈ ਜਿਹੜੇ ਸੱਚਾਈ ਨੂੰ ਨਾਰਾਜ਼ਗੀ ਨਾਲ ਦਬਾ ਕੇ ਰੱਖਦੇ ਨੇ। ਕਿਉਂ ਜੇ ਜੋ ਕੁਝ ਰੱਬ ਬਾਰੇ ਪਤਾ ਚੱਲ ਸਕਦਾ ਹੈ ਉਹ ਉਹਨਾਂ ਦੇ ਬਾਤਨ ਵਿੱਚ ਜ਼ਾਹਿਰ ਹੈ, ਇਸ ਲਈ ਵੀ ਰੱਬ ਨੇ ਉਹਨੂੰ ਉਹਨਾਂ ਉੱਤੇ ਜ਼ਾਹਿਰ ਕਰ ਦਿੱਤਾ। ਕਿਉਂ ਜੇ ਉਹਦੀਆਂ ਨਾ ਵੇਖੀਆਂ ਸਿਫਤਾਂ ਯਾਨੀ ਉਹਦੀ ਅਜ਼ਲੀ ਕੁਦਰਤ ਤੇ ਅਲੂਹੀਅਤ ਜਗ ਦੀ ਪੈਦਾਇਸ਼ ਦੇ ਵੇਲੇ ਤੋਂ ਬਣੀਆਂ ਹੋਈਆਂ ਸ਼ੈਵਾਂ ਦੇ ਰਾਹੀਂ ਪਤਾ ਹੋ ਕੇ ਸਾਫ਼ ਵਿਖਾਲੀ ਦਿੰਦੀਆਂ ਨੇ। ਇੱਥੇ ਤੀਕਰ ਵੀ ਉਹਨਾਂ ਦਾ ਕੋਈ ਬਹਾਨਾ ਬਾਕੀ ਨਹੀਂ। ਇਸ ਲਈ ਵੀ ਭਾਵੇਂ ਉਹਨਾਂ ਨੇ ਰੱਬ ਨੂੰ ਜਾਣ ਤੇ ਲਿਆ ਪਰ ਉਹਦੀ ਖੁਦਾਈ ਦੇ ਲਾਇਕ ਉਹਦੀ ਵਡਿਆਈ ਤੇ ਸ਼ੁਕਰਗੁਜ਼ਾਰੀ ਨਾ ਕੀਤੀ, ਬਲਕਿ ਝੂਠੇ ਖਿਆਲਾਂ ਵਿੱਚ ਪੈ ਗਏ ਤੇ ਉਹਨਾਂ ਦੇ ਨਾ ਸਮਝ ਦਿਲਾਂ ਉੱਤੇ ਹਨੇਰਾ ਛਾ ਗਿਆ। ਉਹ ਆਪਣੇ ਆਪ ਨੂੰ ਸਿਆਣੇ ਵਿਖਾ ਕੇ ਬੇਵਕੂਫ ਬਣ ਗਏ ਤੇ ਗੈਰ ਫਾਨੀ ਰੱਬ ਦੇ ਜਲਾਲ ਨੂੰ ਫਾਨੀ ਇਨਸਾਨਾਂ ਤੇ ਪਰਿੰਦਿਆਂ ਤੇ ਚੁਪਾਇਆਂ ਤੇ ਕੀੜੇ ਮਕੌੜਿਆਂ ਦੀ ਸ਼ਕਲ ਵਿੱਚ ਬਦਲ ਦਿੱਤਾ। ਉਹਨਾਂ ਨੇ ਰੱਬ ਦੀ ਸੱਚਾਈ ਨੂੰ ਬਦਲ ਕੇ ਝੂਠ ਬਣਾ ਦਿੱਤਾ ਤੇ ਮਖਲੂਕਾਂ ਦੀ ਬਹੁਤੀ ਪ੍ਰਸਤਸ਼ ਤੇ ਇਬਾਦਤ ਕੀਤੀ ਬਜਾਏ ਕਿ ਉਸ ਖਾਲਕ ਦੀ ਜਿਹੜਾ ਹਮੇਸ਼ਾ ਤੀਕਰ ਬਰਕਤ ਦਿੰਦਾ ਹੈ। ਯੋਹੰਨਾ। ਜੋ ਤੁਸੀਂ ਸ਼ੁਰੂ ਤੋਂ ਸੁਣਿਆ ਹੈ ਉਹ ਤੁਹਾਡੇ ਵਿੱਚ ਕਾਇਮ ਰਵੇ। ਜੋ ਤੁਸੀਂ ਸ਼ੁਰੂ ਤੋਂ ਸੁਣਿਆ ਹੈ ਜੇ ਉਹ ਤੁਹਾਡੇ ਵਿੱਚ ਕਾਇਮ ਰਵੇ ਤੇ ਤੁਸੀਂ ਵੀ ਪਿਓ ਤੇ ਪੁੱਤਰ ਵਿੱਚ ਕਾਇਮ ਰਵੋਗੇ। ਮੈਂ ਇਹ ਗੱਲਾਂ ਤੁਹਾਨੂੰ ਉਹਨਾਂ ਲਈ ਲਿਖੀਆਂ ਨੇ ਜਿਹੜੇ ਤੁਹਾਨੂੰ ਫਰੇਬ ਦਿੰਦੇ ਨੇ, ਤੇ ਤੁਹਾਡਾ ਉਹ ਮਸਾ ਜਿਹੜਾ ਉਹਦੇ ਵੱਲੋਂ ਕੀਤਾ ਗਿਆ ਤੁਹਾਡੇ ਵਿੱਚ ਕਾਇਮ ਰਹਿੰਦਾ ਹੈ ਤੇ ਤੁਸੀਂ ਇਹਦੇ ਮੁਹਤਾਜ ਨਹੀਂ ਭਈ ਕੋਈ ਤੁਹਾਨੂੰ ਸਿਖਾਵੇ, ਬਲਕਿ ਜਿਵੇਂ ਉਹ ਮਸਾ ਜਿਹੜਾ ਉਹਦੇ ਵੱਲੋਂ ਕੀਤਾ ਗਿਆ ਤੁਹਾਨੂੰ ਸਾਰੀਆਂ ਗੱਲਾਂ ਸਿਖਾਉਂਦਾ ਹੈ ਤੇ ਸੱਚਾ ਹੈ ਤੇ ਝੂਠਾ ਨਹੀਂ, ਤੇ ਜਿਵੇਂ ਉਹਨੇ ਤੁਹਾਨੂੰ ਸਿਖਾਇਆ ਹੈ ਉਸੇ ਤਰ੍ਹਾਂ ਤੁਸੀਂ ਉਹਦੇ ਵਿੱਚ ਕਾਇਮ ਰਹਿੰਦੇ ਹੋ। ਮਰਕਸ। ਫਿਰ ਯੂਹੰਨਾ ਦੇ ਫੜਵਾਏ ਜਾਣ ਤੋਂ ਬਾਅਦ ਯਿਸੂ ਨੇ ਗਲੀਲ ਵਿੱਚ ਆ ਕੇ ਰੱਬ ਦੀ ਬਾਦਸ਼ਾਹੀ ਦੀ ਮੁਨਾਦੀ ਕੀਤੀ ਤੇ ਆਖਿਆ ਭਈ ਵੇਲਾ ਪੂਰਾ ਹੋ ਗਿਆ ਹੈ
ਰੱਬ ਦੀ ਬਾਦਸ਼ਾਹੀ ਨੇੜੇ ਆ ਗਈ ਏ। ਤੌਬਾ ਕਰੋ ਤੇ ਖੁਸ਼ਖਬਰੀ ਉੱਤੇ ਈਮਾਨ ਲਿਆਓ। ਤੇ ਉਹ ਫਿਲਫੌਰ ਇਬਾਦਤਖਾਨੇ ਵਿੱਚੋਂ ਨਿਕਲ ਕੇ ਯਾਕੂਬ ਤੇ ਯੂਹੰਨਾ ਦੇ ਨਾਲ ਸ਼ਮੌਨ ਤੇ ਇੰਦਰੀਆਸ ਦੇ ਘਰ ਆਏ। ਸ਼ਮੌਨ ਦੀ ਸੱਸ ਨੂੰ ਤਾਪ ਚੜ੍ਹੀ ਸੀ ਤੇ ਉਹਨਾਂ ਨੇ ਫਿਲਫੌਰ ਉਹਦੀ ਖਬਰ ਉਹਨੂੰ ਦਿੱਤੀ। ਉਹਨੇ ਕੋਲ ਜਾ ਕੇ ਤੇ ਉਹਦਾ ਹੱਥ ਫੜ ਕੇ ਉਹਨੂੰ ਚੁੱਕਿਆ ਤੇ ਤਾਪ ਉਹਦੇ ਉੱਤੋਂ ਉਤਰ ਗਈ ਤੇ ਉਹ ਉਹਨਾਂ ਦੀ ਸੇਵਾ ਕਰਨ ਲੱਗੀ। ਸ਼ਾਮ ਨੂੰ ਜਦ ਸੂਰਜ ਡੁੱਬ ਗਿਆ ਤੇ ਲੋਕੀ ਸਾਰੇ ਬਿਮਾਰਾਂ ਨੂੰ ਤੇ ਉਹਨਾਂ ਨੂੰ ਜਿਨ੍ਹਾਂ ਵਿੱਚ ਬਦਰੂਆਂ ਸੀ ਉਹਦੇ ਕੋਲ ਲਿਆਏ ਤੇ ਉਹ ਸਾਰੇ ਗਲੀਲ ਵਿੱਚ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਜਾ ਕੇ ਮੁਨਾਦੀ ਕਰਦਾ ਤੇ ਬਦਰੂਆਂ ਨੂੰ ਕੱਢਦਾ ਰਿਹਾ। ਤੇ ਇੱਕ ਕੋੜੀ ਨੇ ਉਹਦੇ ਕੋਲ ਆ ਕੇ ਉਹਦੀ ਮਿੰਨਤ ਕੀਤੀ ਤੇ ਉਹਦੇ ਅੱਗੇ ਗੋਡੇ ਟੇਕ ਕੇ ਉਹਨੂੰ ਆਖਿਆ, ਜੇ ਤੂੰ ਚਾਹਵੇਂ ਤੇ ਮੈਨੂੰ ਪਾਕ ਸਾਫ਼ ਕਰ ਸਕਦਾ ਹੈ। ਉਹਨੇ ਉਹਦੇ ਉੱਤੇ ਤਰਸ ਖਾ ਕੇ ਹੱਥ ਵਧਾਇਆ ਤੇ ਉਹਨੂੰ ਛੂਹ ਕੇ ਆਖਿਆ, ਮੈਂ ਚਾਹੁੰਦਾ ਵਾਂ ਵੀ ਤੂੰ ਪਾਕ ਸਾਫ਼ ਹੋ ਜਾ। ਤੇ ਫੌਰਨ ਉਹਦਾ ਕੋੜ ਮੁੱਕ ਗਿਆ ਤੇ ਉਹ ਪਾਕ ਸਾਫ਼ ਹੋ ਗਿਆ। ਲੂਕਾ। ਤੇ ਵੇਖੋ, ਇੱਕ ਬੰਦੇ ਨੇ ਜੱਥੇ ਵਿੱਚੋਂ ਚਲਾ ਕੇ ਆਖਿਆ, ਐ ਉਸਤਾਦ, ਮੈਂ ਤੇਰੀ ਮਿੰਨਤ ਕਰਦਾ ਵਾਂ ਭਈ ਮੇਰੇ ਪੁੱਤਰ ਉੱਤੇ ਨਜ਼ਰ ਕਰ, ਕਿਉਂ ਜੋ ਮੇਰਾ ਇਕੱਲਾ ਕਾਰਾ ਪੁੱਤਰ ਏ। ਤੇ ਵੇਖੋ, ਇੱਕ ਰੂਹ ਉਹਨੂੰ ਫੜ ਲੈਂਦੀ ਏ ਤੇ ਉਹ ਅਚਾਨਕ ਚੀਕ ਪੈਂਦਾ ਏ ਤੇ ਉਹ ਉਹਨੂੰ ਇੰਜ ਮਰੋੜਦੀ ਏ ਭਈ ਕਫ ਭਰ ਲੈਂਦਾ ਏ ਤੇ ਉਹਨੂੰ ਕੁਚਲ ਕੇ ਬਹੁਤ ਔਖਾ ਛੱਡਦੀ ਏ। ਤੇ ਮੈਂ ਤੇਰੇ ਚੇਲਿਆਂ ਦੀ ਮਿਹਨਤ ਕੀਤੀ ਭਈ ਉਹਨੂੰ ਕੱਢ ਦੇਣ, ਪਰ ਉਹ ਉਹਨੂੰ ਨਾ ਕੱਢ ਸਕੇ। ਯਿਸੂ ਨੇ ਜਵਾਬ ਵਿੱਚ ਆਖਿਆ, ਐ ਬੇਇਤਕਾਦ ਤੇ ਕੱਜਰੋ ਕੌਮ, ਮੈਂ ਕਦੋਂ ਤੀਕਰ ਤੁਹਾਡੇ ਨਾਲ ਰਵਾਂਗਾ ਤੇ ਤੁਹਾਡੀ ਬਰਦਾਸ਼ਤ ਕਰਾਂਗਾ। ਆਪਣੇ ਪੁੱਤਰ ਨੂੰ ਇੱਥੇ ਲੈ ਆ। ਉਹ ਆਉਂਦਾ ਹੀ ਸੀ ਭਈ ਬਦਰੂ ਨੇ ਉਹਨੂੰ ਸੁੱਟ ਕੇ ਮਰੋੜਿਆ ਤੇ ਯਿਸੂ ਨੇ ਉਸ ਨਾਪਾਕ ਰੂਹ ਨੂੰ ਝਿੜਕਿਆ ਤੇ ਮੁੰਡੇ ਨੂੰ ਚੰਗਾ ਕਰਕੇ ਉਹਨੂੰ ਉਹਦੇ ਪਿਓ ਨੂੰ ਦੇ ਦਿੱਤਾ। ਤੇ ਸਾਰੇ ਲੋਕੀ ਰੱਬ ਦੀ ਸ਼ਾਨ ਨੂੰ ਵੇਖ ਕੇ ਹੈਰਾਨ ਹੋਏ। ਪਰ ਜਿਸ ਵੇਲੇ ਸਾਰੇ ਲੋਕੀ ਉਹਨਾਂ ਕੰਮਾਂ ਉੱਤੇ ਜਿਹੜੇ ਉਹ ਕਰਦਾ ਸੀ ਹੈਰਾਨ ਹੋ ਰਹੇ ਸੀ, ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਤੁਹਾਡੇ ਕੰਨਾਂ ਵਿੱਚ ਇਹ ਗੱਲਾਂ ਪੈਂਦੀਆਂ ਰਹਿਣ, ਤੁਸੀਂ ਨਹੀਂ ਜਾਣਦੇ ਵੀ ਤੁਸੀਂ ਕਿਵੇਂ ਦੀ ਰੂਹ ਹੋ। ਰੋਮੀਓ। ਇਸ ਲਈ ਅਸੀਂ ਕੀ ਆਖੀਏ ਕਿ ਪਾਪ ਕਰਦੇ ਰਹੀਏ ਵੀ ਫਜ਼ਲ ਬਹੁਤਾ ਹੋਵੇ? ਇਸ ਲਈ ਵੀ ਪਾਪ ਦਾ ਤੁਹਾਡੇ ਉੱਤੇ ਇਖਤਿਆਰ ਹੋਵੇ, ਕਿਉਂ ਜੇ ਤੁਸੀਂ ਸ਼ਰੀਅਤ ਦੇ ਹੇਠਾਂ ਨਹੀਂ ਬਲਕਿ ਫਜ਼ਲ ਦੇ ਹੇਠਾਂ ਹੋ। ਇਸ ਲਈ ਕੀ ਹੋਇਆ ਕਿ ਅਸੀਂ ਇਸ ਲਈ ਪਾਪ ਕਰੀਏ ਭਈ ਸ਼ਰੀਅਤ ਦੇ ਹੇਠਾਂ ਨਹੀਂ ਬਲਕਿ ਫਜ਼ਲ ਦੇ ਹੇਠਾਂ ਹਾਂ? ਬਿਲਕੁਲ ਨਹੀਂ। ਕੀ ਤੁਸੀਂ ਨਹੀਂ ਜਾਣਦੇ ਵੀ ਜਿਹਦੀ ਫਰਮਾਬਰਦਾਰੀ ਲਈ ਆਪਣੇ ਆਪ ਨੂੰ ਗੁਲਾਮਾਂ ਵਾਂਗ ਹਵਾਲੇ ਕਰ ਦਿੰਦੇ ਹੋ, ਉਹਦੇ ਹੀ ਗੁਲਾਮ ਹੋ ਜਿਹਦੇ ਫਰਮਾਬਰਦਾਰ ਹੋ, ਭਾਵੇਂ ਪਾਪ ਦੇ ਜਿਹਦਾ ਅੰਜਾਮ ਮੌਤ ਹੈ, ਭਾਵੇਂ ਫਰਮਾਬਰਦਾਰੀ ਦੇ ਜਿਹਦਾ ਅੰਜਾਮ ਰਾਸਤਬਾਜ਼ੀ ਹੈ। ਤਸਲੀਂਕਿਓ। ਤੁਹਾਡਾ ਚਾਲ ਚਲਨ ਰੱਬ ਦੇ ਲਾਇਕ ਹੋਵੇ ਜਿਹੜਾ ਤੁਹਾਨੂੰ ਆਪਣੀ ਬਾਦਸ਼ਾਹੀ ਦੇ ਜਲਾਲ ਵਿੱਚ ਬੁਲਾਉਂਦਾ ਹੈ। ਇਸੇ ਲਈ ਅਸੀਂ ਵੀ ਹਰ ਰੋਜ਼ ਰੱਬ ਦਾ ਸ਼ੁਕਰ ਕਰਦੇ ਹਾਂ ਭਈ ਜਦ ਰੱਬ ਦਾ ਸੁਨੇਹਾ ਸਾਡੇ ਪਾਰੋਂ ਤੁਹਾਡੇ ਕੋਲ ਅਪੜਿਆ ਤੇ ਤੁਸੀਂ ਉਹਨੂੰ ਬੰਦਿਆਂ ਦਾ ਕਲਾਮ ਸਮਝ ਕੇ ਨਹੀਂ ਬਲਕਿ ਜਿਵੇਂ ਅਸਲ ਵਿੱਚ ਹੈ ਰੱਬ ਦਾ ਕਲਾਮ ਸਮਝ ਕੇ ਕਬੂਲ ਕੀਤਾ, ਤੇ ਉਹ ਤੁਹਾਡੇ ਵਿੱਚ ਜਿਹੜੇ ਈਮਾਨ ਲਿਆਏ ਉਹ ਅਸਰ ਵੀ ਕਰ ਰਿਹਾ ਹੈ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਰੂਹ ਅਬਦੀ ਤੇ ਹਕੀਕੀ ਏ, ਮਾਦਾ ਗੈਰ ਹਕੀਕੀ ਤੇ ਆਰਜ਼ੀ ਏ। ਰੂਹ ਰੱਬ ਏ ਤੇ ਇਨਸਾਨ ਉਹਦੀ ਸ਼ਕਲ ਤੇ ਸੂਰਤ। ਇਸ ਲਈ ਇਨਸਾਨ ਮਾਦੀ ਨਹੀਂ ਬਲਕਿ ਰੂਹਾਨੀ ਏ। ਰੂਹ ਦੀ ਗੈਰ ਮੁਸ਼ਾਬਤ ਮਾਦਾ ਏ ਤੇ ਅਸਲ ਦਾ ਉਲਟ ਨਹੀਂ ਏ। ਇਹ ਇਨਸਾਨੀ ਨਜ਼ਰੀਆ ਏ। ਮਾਦਾ ਬਿਆਨ ਦੀ ਗਲਤੀ ਏ। ਸ਼ੁਰੂ ਦੀ ਇਹ ਗਲਤੀ ਹਰ ਉਸ ਬਿਆਨ ਦੀਆਂ ਅਖੀਰੀ ਗਲਤੀਆਂ ਵਿੱਚ ਲੈ ਜਾਂਦੀ ਏ ਜਿਹਦੇ ਵਿੱਚ ਇਹ ਗਲਤੀ ਵੜਦੀ ਏ। ਮਾਦੇ ਦੇ ਬਾਰੇ ਜੋ ਕੁਝ ਵੀ ਅਸੀਂ ਆਖਦੇ ਜਾਂ ਮੰਨਦੇ ਹਾਂ ਉਹ ਫਾਨੀ ਨਹੀਂ ਏ, ਕਿਉਂ ਜੇ ਮਾਦਾ ਆਰਜ਼ੀ ਏ ਤੇ ਇਸ ਲਈ ਕੁਦਰਤ ਦੇ ਫਾਨੀ ਮਜ਼ਾਹਰ। ਇੱਕ ਇਨਸਾਨੀ ਨਜ਼ਰੀਆ ਕਦੀ ਕਦੀ ਬਹੁਤ ਸੋਹਣਾ ਪਰ ਹਮੇਸ਼ਾ ਗਲਤ ਹੁੰਦਾ ਹੈ। ਪੈਦਾਇਸ਼ ਦੇ ਦੂਜੇ ਬਾਬ ਵਿੱਚ ਰੱਬ ਤੇ ਕਾਇਨਾਤ ਦੇ ਇਸ ਮਾਦੀ ਨਜ਼ਰੀਏ ਦਾ ਬਿਆਨ ਮਿਲਦਾ ਹੈ। ਉਹ ਬਿਆਨ ਜਿਹੜਾ ਜਿਵੇਂ ਪਹਿਲੇ ਰਿਕਾਰਡ ਹੋਈ ਸਾਇੰਸ ਸੱਚਾਈ ਦੇ ਬਿਲਕੁਲ ਉਲਟ ਹੈ। ਮਾਦੇ ਜਾਂ ਗਲਤੀ ਦੀ ਤਾਰੀਖ ਜੇ ਅਸਲੀਅਤ ਤੇ ਕਦਰ ਮੁਤਲਕ ਦੀ ਰੂਹ ਨੂੰ ਇੱਕ ਪਾਸੇ ਕਰ ਦੇਗੀ, ਪਰ ਇਹ ਅਸਲੀਅਤ ਦੇ ਖਿਲਾਫ ਝੂਠੀ ਤਾਰੀਖ ਹੈ। ਇਨਸਾਨ ਲਈ ਰੱਬ ਦੀਆਂ ਸਾਫ਼ ਮਜ਼ਮਤਾਂ ਜਦ ਉਹ ਉਹਦੀ ਸ਼ਬੀਹ ਰੂਹ ਦੀ ਸੂਰਤ ਵਾਂਗਰ ਨਹੀਂ ਪਾਇਆ ਗਿਆ ਇਹਦੀ ਵਜ੍ਹਾ ਨੂੰ ਮੰਨਦੀਆਂ ਨੇ ਤੇ ਇਸ ਮਾਦੀ ਮਖਲੂਕ ਦੇ ਝੂਠੇ ਹੋਣ ਦਾ ਐਲਾਨ ਕਰਨ ਵਾਲੇ ਮੁਕਾਸ਼ਫੇ ਦੇ ਨਾਲ ਇਤਫਾਕ ਕਰਦੀਆਂ ਨੇ। ਹਯਾਤੀ ਸੱਚਾਈ ਤੇ ਪਿਆਰ ਕੀ ਮੌਤ ਗਲਤੀ ਤੇ ਨਫ਼ਰਤ ਨੂੰ ਪੈਦਾ ਕਰਦਾ ਹੈ? ਕੀ ਖਾਲਕ ਆਪ ਆਪਣੀ ਮਖਲੂਕ ਨੂੰ ਹਲਾਕ ਕਰਦਾ ਹੈ? ਕੀ ਇਲਾਹੀ ਸ਼ਰੀਅਤ ਦਾ ਬੇਖਤਾ ਅਸੂਲ ਬਦਲਦਾ ਜਾਂ ਤੌਬਾ ਕਰਦਾ ਹੈ? ਇਹ ਇੰਜ ਦਾ ਨਹੀਂ ਹੋ ਸਕਦਾ। ਮਾਦੇ ਦੀਆਂ ਮਖਲੂਕਾਂ ਕੋਹਰ ਜਾਂ ਝੂਠੇ ਦਾਅਵੇ ਜਾਂ ਪੁਰਸਰਾਰੀਅਤ ਤੋਂ ਜੰਮਦੀਆਂ ਨੇ, ਨਾ ਕਿ ਅਸਮਾਨ ਜਾਂ ਉਸ ਸਮਝ ਤੋਂ ਜੰਮਦੀਆਂ ਨੇ
ਜਿਹੜੀ ਰੱਬ ਸੱਚ ਤੇ ਝੂਠ ਦੇ ਵਿਚਾਲੇ ਖੜੀ ਕਰਦਾ ਹੈ। ਪਿਆਰੇ ਪੜ੍ਹਨ ਵਾਲਿਓ, ਕਿਹੜਾ ਸਿਆਣ ਦਾ ਤਸੱਵਰ ਜਾਂ ਖਾਰਜੀ ਖਿਆਲ ਤੁਹਾਡੇ ਲਈ ਅਸਲੀ ਹੋਵੇਗਾ, ਮਾਦੀ ਜਾਂ ਰੂਹਾਨੀ? ਤੁਸੀਂ ਦੋਵੇਂ ਨਹੀਂ ਰੱਖ ਸਕਦੇ। ਤੁਸੀਂ ਆਪਣੇ ਆਪ ਦਾ ਨਮੂਨਾ ਲਿਆ ਰਹੇ ਹੋ। ਇਹ ਨਮੂਨਾ ਜਾਂ ਆਰਜ਼ੀ ਹੈ ਜਾਂ ਅਬਦੀ, ਜਾਂ ਰੂਹ ਜਾਂ ਫਿਰ ਮਾਦਾ ਤੁਹਾਡਾ ਨਮੂਨਾ ਹੈ। ਜੇ ਤੁਸੀਂ ਦੋਵੇਂ ਨਮੂਨੇ ਰੱਖਣ ਦੀ ਕੋਸ਼ਿਸ਼ ਕਰਦੇ ਹੋ ਤੇ ਅਮਲੀ ਤੌਰ ਤੇ ਤੁਹਾਡੇ ਕੋਲ ਕੋਈ ਵੀ ਨਹੀਂ ਹੋਵੇਗਾ। ਘੜੀ ਵਿੱਚ ਪੈਂਡੂਲਮ ਵਾਂਗਰ ਤੁਹਾਨੂੰ ਅੱਗੇ ਪਿੱਛੇ ਧੱਕਾ ਲਾਇਆ ਜਾਵੇਗਾ ਤਾਂ ਜੋ ਮਾਦੇ ਦੀਆਂ ਪਸਲੀਆਂ ਨਾਲ ਵੱਜੋ ਤੇ ਅਸਲੀ ਤੇ ਗੈਰ ਅਸਲੀ ਦੇ ਵਿਚਾਲੇ ਲਮਕਦੇ ਰਹੋ। ਤੇ ਫਿਰ ਉਹ ਕਿਹੜੀ ਮਾਦੀ ਸ਼ਖਸੀਅਤ ਹੈ ਜਿਹੜੀ ਦੁੱਖ ਸਹਿੰਦੀ, ਪਾਪ ਕਰਦੀ ਤੇ ਮਰ ਜਾਂਦੀ ਏ? ਇਹ ਉਹ ਇਨਸਾਨ ਨਹੀਂ ਜਿਹੜਾ ਰੱਬ ਦੀ ਸ਼ਬੀਹ ਤੇ ਸੂਰਤ ਹੈ, ਬਲਕਿ ਇਹ ਇਨਸਾਨ ਦੀ ਨਕਲ, ਸ਼ਬੀਹ ਦਾ ਉਲਟ, ਪਾਪ, ਬਿਮਾਰੀ ਤੇ ਮੌਤ ਅਖਵਾਉਣ ਵਾਲੀ ਗੈਰ ਮੁਸ਼ਾਬਤ ਹੈ। ਇਸ ਦਾਅਵੇ ਦਾ ਵਹਿਮ ਭਈ ਇਨਸਾਨ ਰੱਬ ਦੀ ਸ਼ਬੀਹ ਏ, ਰੂਹ ਤੇ ਮਾਦੇ, ਅਕਲ ਤੇ ਜਿਸਮ ਦੀਆਂ ਉਲਟੀਆਂ ਫਿਤਰਤਾਂ ਨਾਲ ਸਾਹਮਣੇ ਆਉਂਦਾ ਏ, ਕਿਉਂ ਜੇ ਇੱਕ ਸਿਆਣ ਵਾਲਾ ਏ ਤੇ ਦੂਜਾ ਬੇਅਕਲ ਏ। ਬਸ਼ਰ ਦੇ ਝੂਠੇ ਅਕੀਦਿਆਂ ਵਿੱਚੋਂ ਇੱਕ ਇਹ ਹੈ ਭਈ ਮਾਦਾ ਅਸਲੀ ਏ ਜਾਂ ਇਹਦੇ ਵਿੱਚ ਅਹਿਸਾਸ ਜਾਂ ਹਯਾਤੀ ਏ, ਤੇ ਇਹ ਅਕੀਦਾ ਬਸ ਇੱਕ ਫਰਜ਼ੀ ਫਾਨੀ ਸ਼ਾਉਰ ਵਿੱਚ ਮੌਜੂਦ ਹੁੰਦਾ ਏ। ਇਸ ਲਈ ਜਦੋਂ ਅਸੀਂ ਰੂਹ ਤੇ ਸੱਚਾਈ ਤੀਕਰ ਰਸਾਈ ਪਾਉਂਦੇ ਹਾਂ ਤੇ ਅਸੀਂ ਮਾਦੇ ਦਾ ਸ਼ਾਉਰ ਗਵਾ ਦਿੰਦੇ ਹਾਂ। ਮਾਦੇ ਦੇ ਨਾਮ ਨਿਹਾਦ ਕਾਨੂੰਨ ਇਹਨਾਂ ਝੂਠੇ ਅਕੀਦਿਆਂ ਦੇ ਸਿਵਾ ਕੁਝ ਨਹੀਂ ਭਈ ਜ਼ਹਾਨਤ ਤੇ ਹਯਾਤੀ ਉੱਥੇ ਮੌਜੂਦ ਹੁੰਦੇ ਨੇ ਜਿੱਥੇ ਸਿਆਣ ਨਹੀਂ ਹੁੰਦੀ। ਇਹ ਝੂਠੇ ਅਕੀਦੇ ਸਾਰੇ ਪਾਪ ਤੇ ਬਿਮਾਰੀ ਦੀ ਹਾਸਲ ਕੀਤੀ ਹੋਈ ਵਜ੍ਹਾ ਨੇ। ਇਹਦੀ ਮੁਖਾਲਫ ਸੱਚਾਈ ਭਈ ਜ਼ਹਾਨਤ ਤੇ ਹਯਾਤੀ ਰੂਹਾਨੀ ਨੇ ਤੇ ਕਦੀ ਮਾਦੀ ਨਹੀਂ ਹੁੰਦੇ, ਪਾਪ, ਬਿਮਾਰੀ ਤੇ ਮੌਤ ਨੂੰ ਤਬਾਹ ਕਰ ਦਿੰਦੀ ਏ। ਯਿਸੂ ਨੇ ਨਾਪਾਕ ਰੂਹਾਂ ਜਾਂ ਝੂਠੇ ਅਕੀਦਿਆਂ ਨੂੰ ਬਾਹਰ ਕੱਢਿਆ। ਰੱਬ ਦੇ ਲੋਕਾਂ ਦੇ ਬਾਰੇ ਨਾ ਕਿ ਇਨਸਾਨ ਦੇ ਬੱਚਿਆਂ ਦੇ ਬਾਰੇ ਗੱਲ ਕਰਦਿਆਂ ਹੋਏ ਯਿਸੂ ਨੇ ਆਖਿਆ, ਰੱਬ ਦੀ ਬਾਦਸ਼ਾਹੀ ਤੁਹਾਡੇ ਵਿਚਕਾਰ ਏ, ਯਾਨੀ ਸੱਚਾਈ ਤੇ ਪਿਆਰ ਅਸਲੀ ਇਨਸਾਨ ਉੱਤੇ ਹੁਕੂਮਤ ਕਰਦੀ ਏ। ਇਹ ਜ਼ਾਹਿਰ ਕਰਦਿਆਂ ਹੋਏ ਕਿ ਇਨਸਾਨ ਰੱਬ ਦੀ ਸੂਰਤ ਉੱਤੇ ਬੇਗੁਨਾਹ ਤੇ ਅਬਦੀ ਏ। ਉਸ ਕਾਮਲ ਬੰਦੇ ਵਿੱਚ ਮੁਕਤੀਦਾਤਾ ਨੇ ਰੱਬ ਦੀ ਆਪਣੀ ਸ਼ਬੀਹ ਤੇ ਸੂਰਤ ਨੂੰ ਵੇਖਿਆ ਤੇ ਇਨਸਾਨ ਦੇ ਇਸ ਠੀਕ ਨਜ਼ਰੀਏ ਨੇ ਬਿਮਾਰੀ ਨੂੰ ਠੀਕ ਕੀਤਾ। ਇਸ ਲਈ ਯਿਸੂ ਨੇ ਤਾਲੀਮ ਦਿੱਤੀ ਭਈ ਰੱਬ ਬਰਕਰਾਰ ਤੇ ਆਲਮਗੀਰ ਏ ਤੇ ਇਹ ਭਈ ਇਨਸਾਨ ਪਾਕ ਤੇ ਮੁਕੱਦਸ ਏ। ਜਿੰਦ ਲਈ ਇਨਸਾਨ ਮਾਦੀ ਰਿਹਾਇਸ਼ ਨਹੀਂ ਏ, ਉਹ ਆਪ ਰੂਹਾਨੀ ਏ। ਜਿੰਦ ਯਾਨੀ ਰੂਹ ਹੋਣਾ ਨਾਮੁਕੰਮਲ ਜਾਂ ਮਾਦੀ ਵਿੱਚੋਂ ਕਿਸੇ ਵਿੱਚ ਵਿਖਾਲੀ ਨਹੀਂ ਦਿੰਦਾ। ਗਲਤੀ ਦੇ ਬਾਰੇ ਸੱਚ ਇਹ ਹੈ ਭਈ ਗਲਤੀ ਸੱਚ ਨਹੀਂ ਏ, ਇਸ ਲਈ ਇਹ ਗੈਰ ਅਸਲੀ ਏ। ਪਾਪ ਦੀ ਗੈਰ ਅਸਲੀਅਤ ਜਾਂ ਗਲਤੀ ਨੂੰ ਸਾਇੰਸੀ ਨਿਯਮ ਉੱਤੇ ਸਾਬਤ ਕਰਨ ਲਈ ਤੁਹਾਨੂੰ ਪਹਿਲਾਂ ਇਹਦੇ ਦਾਅਵੇ ਨੂੰ ਵੇਖਣਾ ਚਾਹੀਦਾ ਹੈ ਤੇ ਫਿਰ ਇਹਨੂੰ ਤਬਾਹ ਕਰਨਾ ਚਾਹੀਦਾ ਹੈ। ਜਦ ਕਿ ਬਿਮਾਰੀ ਦੀ ਗੈਰ ਅਸਲੀਅਤ ਜਾਂ ਗਲਤੀ ਨੂੰ ਸਾਇੰਸੀ ਨਿਯਮ ਉੱਤੇ ਸਾਬਤ ਕਰਨ ਲਈ ਤੁਹਾਨੂੰ ਬਿਮਾਰੀ ਨੂੰ ਜ਼ਿਹਨੀ ਤੌਰ ਤੇ ਨਜ਼ਰਅੰਦਾਜ਼ ਕਰਨਾ ਪਵੇਗਾ। ਫਿਰ ਇਹ ਤੁਹਾਨੂੰ ਮਹਿਸੂਸ ਨਹੀਂ ਹੋਵੇਗੀ ਤੇ ਇਹ ਤਬਾਹ ਹੋ ਜਾਵੇਗੀ। ਇੱਕ ਪਾਪੀ ਨੂੰ ਇਸ ਅਸਲੀਅਤ ਤੋਂ ਹੌਸਲਾ ਨਹੀਂ ਮਿਲ ਸਕਦਾ ਭਈ ਸਾਇੰਸ ਬੁਰਾਈ ਦੀ ਗੈਰ ਅਸਲੀਅਤ ਨੂੰ ਜ਼ਾਹਿਰ ਕਰਦੀ ਏ, ਕਿਉਂ ਜੇ ਪਾਪੀ ਬੁਰਾਈ ਦੀ ਅਸਲੀਅਤ ਨੂੰ ਸੰਵਾਰਦਾ ਏ, ਉਸ ਸ਼ੈ ਨੂੰ ਅਸਲੀ ਬਣਾਉਂਦਾ ਏ ਜਿਹੜੀ ਅਸਲੀ ਨਹੀਂ ਏ, ਤੇ ਇੰਜ ਕਹਿਰ ਦੇ ਦੇਣ ਲਈ ਗਜ਼ਬ ਇਕੱਠਾ ਕਰਦਾ ਏ। ਉਹ ਆਪਣੇ ਖਿਲਾਫ ਇੱਕ ਹੌਲਨਾਕ ਗੈਰ ਅਸਲੀਅਤ ਵਿੱਚ ਜਾਗਣ ਦੇ ਖਿਲਾਫ ਸਾਜ਼ਿਸ਼ ਵਿੱਚ ਰਲ ਜਾਂਦਾ ਏ, ਜਿਹਦੇ ਨਾਲ ਉਹ ਧੋਖਾ ਖਾਂਦਾ ਏ। ਬਸ ਉਹ ਲੋਕ ਜਿਹੜੇ ਪਾਪ ਤੋਂ ਤੌਬਾ ਕਰਦੇ ਤੇ ਗੈਰ ਅਸਲੀਅਤ ਨੂੰ ਤਰਕ ਕਰਦੇ ਨੇ, ਉਹ ਹੀ ਬੁਰਾਈ ਦੀ ਗੈਰ ਅਸਲੀਅਤ ਨੂੰ ਪੂਰੇ ਤੌਰ ਤੇ ਸਮਝ ਸਕਦੇ ਨੇ। ਗਲਤੀ ਵਿੱਚ ਡੁੱਬ ਕੇ ਇਹ ਮੰਨਣ ਦੀ ਗਲਤੀ ਭਈ ਮਾਦਾ ਨੇਕੀ ਜਾਂ ਬਦੀ ਲਈ ਜ਼ਹੀਨ ਹੋ ਸਕਦਾ ਏ। ਅਸੀਂ ਰੱਬ ਦੀਆਂ ਸਾਫ਼ ਝਲਕੀਆਂ ਬਸ ਤਦ ਵੇਖ ਸਕਦੇ ਹਾਂ ਜਦ ਕਹਿਰ ਛੱਟ ਜਾਂਦਾ ਏ ਜਾਂ ਜਦ ਉਹ ਪਿਘਲ ਕੇ ਇੰਨਾ ਪਤਲਾ ਹੋ ਜਾਂਦਾ ਏ ਵੀ ਅਸੀਂ ਇਲਾਹੀ ਸ਼ਬੀਹ ਨੂੰ ਕਿਸੇ ਲਫ਼ਜ਼ ਜਾਂ ਕਿਸੇ ਅਜਿਹੇ ਕੰਮ ਵਿੱਚ ਸਮਝ ਲੈਂਦੇ ਹਾਂ ਜਿਹੜਾ ਅਸਲੀ ਖਿਆਲ ਵਿੱਚ ਚੰਗਿਆਈ ਦੀ ਅਸਲੀਅਤ ਤੇ ਬਾਲਾਦਸਤੀ ਵਿੱਚ ਬਦਨ ਦੇ ਅਦਮ ਤੇ ਗੈਰ ਅਸਲੀਅਤ ਵਿੱਚ ਇਸ਼ਾਰਾ ਕਰਦਾ ਏ। ਇਹਨਾਂ ਝੂਠੇ ਅਕੀਦਿਆਂ ਦੇ ਖਿਲਾਫ ਭਈ ਗਲਤੀ ਓਨੀ ਹੀ ਅਸਲੀ ਏ ਜਿੰਨੀ ਸੱਚਾਈ ਏ, ਭਈ ਬਦੀ ਜੇ ਬਹੁਤੀ ਨਹੀਂ ਤੇ ਚੰਗਿਆਈ ਦੀ ਤਾਕਤ ਦੇ ਬਰਾਬਰ ਏ, ਤੇ ਇਹ ਭਈ ਮੁਖਾਲਫਤ ਓਨੀ ਹੀ ਆਮ ਏ ਜਿੰਨੀ ਹਮਾਹੰਗੀ ਏ। ਇੱਥੇ ਤੀਕਰ ਵੀ ਬਿਮਾਰੀ ਤੇ ਪਾਪ ਦੀ ਕੈਦ ਤੋਂ ਆਜ਼ਾਦੀ ਦੀ ਆਸ ਵੀ ਅਸਾਬੀ ਕੋਸ਼ਿਸ਼ਾਂ ਉੱਤੇ ਬਹੁਤ ਘੱਟ ਅਸਰ ਰੱਖਦੀ ਏ। ਜਦੋਂ ਅਸੀਂ ਗਲਤੀ ਤੋਂ ਬਹੁਤਾ ਹਯਾਤੀ ਦੀ ਸੱਚਾਈ ਉੱਤੇ ਭਰੋਸਾ ਕਰਦੇ ਹਾਂ, ਮਾਦੇ ਤੋਂ ਬਹੁਤਾ ਰੂਹ ਤੇ ਭਰੋਸਾ ਕਰਦੇ ਹਾਂ, ਮਰਨ ਤੋਂ ਬਹੁਤਾ ਜੀਨ ਉੱਤੇ ਭਰੋਸਾ ਕਰਦੇ ਹਾਂ, ਇਨਸਾਨ ਤੋਂ ਬਹੁਤਾ ਰੱਬ ਉੱਤੇ ਭਰੋਸਾ ਕਰਦੇ ਹਾਂ, ਤੇ ਕੋਈ ਮਾਦੀ ਮਫਰੂਜ਼ੇ ਸਾਨੂੰ ਬਿਮਾਰਾਂ ਨੂੰ ਸ਼ਿਫਾ ਦੇਣ ਤੇ ਗਲਤੀ ਨੂੰ ਤਬਾਹ ਕਰਨ ਤੋਂ ਨਹੀਂ ਰੋਕ ਸਕਦੇ। ਸਾਨੂੰ ਮੁਖਾਲਫ ਟੇਵੇ ਤੋਂ ਹਟ ਕੇ ਵੇਖਣਾ ਚਾਹੀਦਾ ਹੈ ਕਿ ਇਨਸਾਨ ਮਾਦੀ ਤੌਰ ਤੇ ਖਲਕ ਕੀਤਾ ਗਿਆ ਹੈ ਤੇ ਸਾਡੀ ਨਜ਼ਰ ਨੂੰ ਤਖਲੀਕ ਦੇ ਉਸ ਰੂਹਾਨੀ ਰਿਕਾਰਡ ਵੱਲ ਮੋੜਨਾ ਚਾਹੀਦਾ ਹੈ ਜਿਹੜਾ ਦਿਲ ਤੇ ਸਮਝ ਉੱਤੇ ਹੀਰੇ ਦੀ ਨੋਕ ਤੇ ਇੱਕ ਫਰਿਸ਼ਤੇ ਦੀ ਕਲਮ ਨਾਲ ਘੂੜਿਆ ਗਿਆ ਹੋਵੇ।
ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।